ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 12 ਮਾਰਚ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਖਬਰ ਤੇ ਬਲੂਚਿਸਤਾਨ ਦੇ ਬਾਰੇ ਹੈ, ਪਰ ਇੰਨਾ ਦੱਸ ਦਈਏ ਕਿ ਇਹ ਖਬਰ ਅਸੀਂ ਸਾਡਾ ਜਿਹੜਾ ਉਰਦੂ ਵੀਲੌਗ ਹੈ, ਦੋਵੇਂ ਪਿਛਲੇ ਉਰਦੂ ਵੀਲੌਗ ਉਹਨਾਂ 'ਚ ਬੜੀ ਡਿਟੇਲ ਨਾਲ ਕਵਰ ਹੋਈ ਹੈ, ਇਸ ਲਈ ਇੱਥੇ ਮੈਂ ਡਿਟੇਲ ਨਹੀਂ ਦਿਆਂਗਾ, ਬੜੀ ਮੁਖਤਸਰ ਤੁਹਾਡੇ ਸਾਹਮਣੇ ਸਿਚੁਏਸ਼ਨ ਰੱਖਾਂਗਾ, ਫਿਰ ਦੂਜੀਆਂ ਖਬਰਾਂ 'ਤੇ ਮੂਵ ਕਰਾਂਗੇ। ਇਸ ਲਈ ਇਸ ਖਬਰ ਦੀ ਸਾਰੀ ਡਿਟੇਲ ਉਰਦੂ ਵੀਲੌਗ 'ਚ ਮੌਜੂਦ ਹੈ, ਉਹ ਤੁਸੀਂ ਉੱਥੇ ਵੇਖ ਸਕਦੇ ਹੋ। ਬਸ ਇਹਨਾਂ ਦੱਸ ਸਕਣਾ ਹੈ ਵੀ 400 ਬੰਦੇ ਟ੍ਰੇਨ ਦੇ ਵਿੱਚ ਸਨ, ਜਿਹਦੇ ਵਿੱਚ 100 ਫੌਜੀ ਅਹਿਲਕਾਰ ਵੀ ਸਨ। ਕੱਲ੍ਹ ਦੁਪਹਿਰੇ 1 ਵਜੇ ਦੇ ਕਰੀਬ ਇਹ ਪਾਕਿਸਤਾਨੀ ਵਕਤ ਦੇ ਮੁਤਾਬਕ ਟ੍ਰੇਨ ਦੇ ਉੱਤੇ BLA ਦੇ ਦਹਿਸ਼ਤਗਰਦਾਂ ਨੇ ਹਮਲਾ ਕੀਤਾ ਤੇ ਇਹਨੂੰ ਯਰਗਮਾਲ ਬਣਾ ਲਿਆ, ਹਾਈਜੈਕ ਕਰ ਲਿਆ। ਪਿਛਲੇ 25-30 ਸਾਲ ਦੀ ਅਸੀਂ ਹਿਸਟਰੀ ਵੇਖਣ ਦੀ ਕੋਸ਼ਿਸ਼ ਕੀਤੀ ਹੈ ਤੇ ਐਡੀ ਵੱਡੀ ਤਾਦਾਦ 'ਚ ਕਿਸੇ ਵੀ ਜਗ੍ਹਾ 'ਤੇ ਮੁਸਾਫਰਾਂ ਨੂੰ, ਪੂਰੀ ਦੀ ਪੂਰੀ ਟ੍ਰੇਨ ਨੂੰ ਤੇ ਇੰਨੇ ਸਾਰੇ ਦਹਿਸ਼ਤਗਰਦਾਂ ਨੇ ਕਿਤੇ ਵੀ ਯਰਗਮਾਲ ਨਹੀਂ ਬਣਾਇਆ। ਜ਼ਾਹਿਰ ਹੈ ਸਿਕਿਉਰਿਟੀ ਲੈਪਸ ਹੋਇਆ ਸਾਡਾ, ਲੇਕਿਨ ਇਸ ਵੇਲੇ ਇਹਦੇ 'ਤੇ ਗੱਲ ਚਲੋ ਬਾਅਦ 'ਚ ਕਰ ਲਾਂਗੇ। ਇਸ ਵੇਲੇ ਦੁਆਵਾਂ ਨੇ ਉਹਨਾਂ ਸਾਡੇ ਸਾਰੇ ਭਰਾਵਾਂ ਵਾਸਤੇ ਜਿਹੜੇ ਯਰਗਮਾਲ ਨੇ ਤੇ ਜਿਹੜੇ ਉਹਨਾਂ ਨੂੰ ਛੁਡਾਉਣ ਵਾਸਤੇ ਵੀ ਇਸ ਵੇਲੇ ਲੜ ਰਹੇ ਨੇ, ਉਹਨਾਂ ਵਾਸਤੇ ਵੀ ਦੁਆਵਾਂ ਨੇ। ਔਰ ਦਹਿਸ਼ਤਗਰਦੀ ਦੀ ਜ਼ਾਹਿਰ ਹੈ ਮਜ਼ੰਮਤ ਹੈ ਤੇ ਦੁਆ ਹੈ ਕਿ ਪਾਕਿਸਤਾਨ ਦੀ ਜਾਨ ਛੁੱਟੇ ਇਸ ਦਹਿਸ਼ਤਗਰਦੀ ਤੋਂ, ਲੇਕਿਨ ਨਾਲ ਨਾਲ ਇਹ ਵੀ ਦੁਆ ਹੈ ਕਿ ਜਿਹੜੇ ਗਲਤ ਪਾਲਿਸੀਆਂ ਬਣਾ ਰਹੇ ਨੇ, ਰੱਬ ਉਹਨਾਂ ਨੂੰ ਵੀ ਹੋਸ਼ ਦੇ ਨਾਖਨ ਦੇਵੇ ਤੇ ਉਹਨਾਂ ਨੂੰ ਸੋਚ ਦੇਵੇ ਵੀ ਇਹ ਕੀ ਕਰਨ ਡਏ ਨੇ ਤੇ ਕਿਹੜੇ ਪਾਸੇ ਨੂੰ ਤੁਰ ਪਏ ਨੇ। ਅੱਛਾ, ਹੁਣ ਆ ਜਾਂਦੇ ਅਗਲੇ ਪਾਸੇ। ਜਿਸ ਵੇਲੇ ਇਹ ਸਾਰਾ ਕੁਝ ਹੋ ਰਿਹਾ ਸੀ ਤੇ ਉਸ ਵੇਲੇ ਪ੍ਰਾਈਮ ਮਿਨਿਸਟਰ ਹਾਊਸ ਦੇ ਵਿੱਚ ਇਹ ਫੈਸਲਾ ਹੋਇਆ ਕਿ ਬਿਲਾਵਲ ਜ਼ਰਦਾਰੀ ਸਾਹਿਬ ਨੂੰ 9 ਅਰਬ ਰੁਪਈਆ ਉਹਨਾਂ ਦੀ ਸਵਾਬਦੀਦ 'ਤੇ ਦੇਣਾ, ਜਿੱਥੇ ਦਿਲ ਕਰੇ ਖਰਚ ਕਰਨ, ਜਿੱਥੇ ਉਹਨਾਂ ਦਾ ਦਿਲ ਕਰੇ ਉੱਥੇ ਜਾ ਕੇ ਉਹ ਖਰਚ ਕਰਨ। ਤੇ ਫੀ MNA ਜਿਹੜਾ ਪੀਪਲਸ ਪਾਰਟੀ ਦਾ, ਉਹਨਾਂ ਨੂੰ ਵੀ 25-25 ਕਰੋੜ ਰੁਪਈਆ ਦੇਣ ਦਾ ਫੈਸਲਾ ਹੋਇਆ। ਅੱਛਾ, ਇਹ ਹੁਣ ਫੈਸਲਾ ਤੁਸੀਂ ਸੋਚਦੇ ਹੋਵੋਗੇ ਵੀ ਕਿਉਂ ਹੋਇਆ। ਉਹਦੀ ਵਜ੍ਹਾ ਹੈ ਕਿ ਜ਼ਰਦਾਰੀ ਸਾਹਿਬ ਤੱਤੇ ਬਿਆਨ ਦੇ ਰਹੇ ਸਨ ਵੀ ਉਹ ਜਿਹੜੀਆਂ ਨਹਿਰਾਂ ਨੂਰਾਂ ਕੱਢਣੀਆਂ ਨੇ, ਉਹਦੀ ਵਜ੍ਹਾ ਤੋਂ ਸਿੰਧ ਦਾ ਪਾਣੀ ਤੁਸੀਂ ਚੋਰੀ ਕਰਨ ਲੱਗੇ ਹੋ ਤੇ ਅਸੀਂ ਲਾਠੀ ਲੈ ਕੇ ਖੜੇ ਹੋ ਜਾਣਾ। ਹਾਲਾਂਕਿ ਅਗਰ ਤੁਸੀਂ ਉਹਨਾਂ ਮੀਟਿੰਗਸ ਜਿਹੜੀਆਂ ਗ੍ਰੀਨ ਇਨੀਸ਼ੀਏਟਿਵ ਦੇ ਉੱਤੇ ਮੀਟਿੰਗਸ ਹੋਈਆਂ ਸਨ, ਉਹ ਵੇਖੋ, ਉਹਨਾਂ ਦੀ ਵੀਡੀਓ ਵੇਖੋ, ਤੇ ਉਹਦੇ ਵਿੱਚ ਜ਼ਰਦਾਰੀ ਸਾਹਿਬ ਬੈਠੇ ਸਨ ਤੇ ਉੱਥੇ ਅਪਰੂਵਲ ਉਹਨਾਂ ਦੇ ਬੈਠਿਆਂ ਹੋਈ ਇਹਨਾਂ ਨਹਿਰਾਂ ਦੀ। ਲੇਕਿਨ ਹੁਣ ਪਬਲਿਕ ਨੂੰ ਬੇਵਕੂਫ ਬਣਾਉਣ ਵਾਸਤੇ, ਔਰ ਸਿੰਧ ਦੇ ਵਿੱਚ ਅਗਰ ਕੋਈ ਮੁਜ਼ਾਹਰਾ ਕਰਦਾ ਇਸ ਕੰਮ ਦੇ ਖਿਲਾਫ, ਸਟੂਡੈਂਟ ਹੈ ਜਾਂ ਉੱਥੋਂ ਦਾ ਕਾਸ਼ਤਕਾਰ ਹੈ ਜਾਂ ਉੱਥੋਂ ਦੀ ਜਿਹੜੀ ਸਿਵਲ ਸੁਸਾਇਟੀ ਦੇ ਲੋਕ ਨੇ ਕਿ ਸਾਡਾ ਪਾਣੀ ਚੋਰੀ ਨਾ ਕਰੋ, ਤੇ ਉੱਥੇ ਇਸੇ ਜ਼ਰਦਾਰੀ ਸਾਹਿਬ ਦੀ ਹਕੂਮਤ ਜਿਹੜੀ ਹੈ ਸਿੰਧ ਦੇ ਵਿੱਚ ਹੈ, ਉੱਥੋਂ ਦੀ ਇਹਨਾਂ ਦੀ ਪੁਲਿਸ ਜਿਹੜੀ ਹੈ ਉੱਥੇ ਲੋਕਾਂ ਨੂੰ ਡਾਂਗ ਵੀ ਫੇਰਦੇ ਨੇ, ਕੁੱਟਦੇ ਵੀ ਨੇ, ਮਾਰਦੇ ਵੀ ਨੇ। ਲੇਕਿਨ ਪਬਲਿਕ ਐਟ ਲਾਰਜ ਨੂੰ ਬੇਵਕੂਫ ਬਣਾਉਣ ਵਾਸਤੇ ਸਟੇਟਮੈਂਟਾਂ ਦਿੰਦੇ ਨੇ ਵੀ ਇਹ ਨਹਿਰਾਂ ਵਾਲਾ ਕੰਮ ਨਾ ਕਰੋ। ਤੇ ਐਨ ਉਸ ਵੇਲੇ ਸਿੰਧ ਦੀ ਆਵਾਮ ਨੂੰ ਬੇਵਕੂਫ ਬਣਾਉਣ ਵਾਸਤੇ ਇਹ ਬਿਆਨ ਤੇ ਦੇ ਦਿੱਤਾ, ਪਰ ਦੂਜੇ ਪਾਸੇ 9 ਅਰਬ ਇੱਕ ਲੈ ਲਿਆ ਤੇ 25-25 ਕਰੋੜ ਫੀ MNA ਨੂੰ ਜਿਹੜਾ ਦੂਜਾ ਦਵਾਤਾ ਤੇ ਬਸ ਕੰਮ ਦਿਹਾੜੀ ਲੱਗ ਗਈ, ਕੰਮ ਪੂਰਾ। ਅਗਲੀਆਂ ਗੱਲਾਂ ਬਾਅਦ ਦੇ ਵਿੱਚ ਵੇਖਾਂਗੇ। ਅੱਛਾ ਜੀ, ਅਗਲੀ ਖਬਰ ਬਿਲਾਵਲ ਜ਼ਰਦਾਰੀ ਸਾਹਿਬ ਦਾ ਬਿਆਨ ਹੀ ਹੈ। ਉਹਨਾਂ ਕਿਹਾ ਪੀਪਲਸ ਪਾਰਟੀ ਨੇ ਹਮੇਸ਼ਾ ਆਮਰੀਅਤ ਦਾ ਡਟ ਕੇ ਮੁਕਾਬਲਾ ਕੀਤਾ ਹੈ। ਅੱਛਾ, ਹੁਣ ਡਟਣਾ ਪਤਾ ਨਹੀਂ ਕਿਹਨੂੰ ਕਹਿੰਦੇ ਨੇ, ਸਾਨੂੰ ਤਾਂ ਲੰਮੇ ਪਿਆ ਹੀ ਨਜ਼ਰ ਆਈ ਹੈ ਪੀਪਲਸ ਪਾਰਟੀ ਪਿਛਲੇ ਕਈ ਸਾਲਾਂ ਤੋਂ, ਮਤਲਬ ਹੈ ਜਦੋਂ ਦੇ ਜ਼ਰਦਾਰੀ ਸਾਹਿਬ ਨੇ ਕਮ ਅਜ਼ ਕਮ, ਉਦੋਂ ਹੀ ਸਾਨੂੰ ਪੀਪਲਸ ਪਾਰਟੀ ਆਮਰੀਅਤ ਦੇ ਸਾਹਮਣੇ, ਜਿਹੜੀ ਇਸਟੈਬਲਿਸ਼ਮੈਂਟ ਦੇ ਸਾਹਮਣੇ ਲੰਮੀ ਪਈ ਨਜ਼ਰ ਆਈ ਹੈ। ਹੁਣ ਡਟਣਾ ਪਤਾ ਨਹੀਂ ਤੁਸੀਂ ਕਿਹਦਾ ਨਾਂ ਰੱਖਿਆ ਜਨਾਬ, ਇਹ ਵੀ ਦੱਸ ਦੇਣਾ ਸੀ ਵੀ ਡਟ ਕੇ ਕਿਹੜੀ ਸ਼ੈ ਦਾ ਨਾਂ ਜਨਾਬ ਨੇ ਰੱਖਿਆ। ਅੱਛਾ, ਉਹ ਮਲੀਹਾ ਹਾਸ਼ਮੀ ਸਾਹਿਬਾ ਨੇ ਇੱਕ ਟਵੀਟ ਕੀਤਾ, ਉਹਨਾਂ ਕਿਹਾ ਇਸ ਵਕਤ ਪੂਰੀ ਦੀ ਪੂਰੀ ਤਾਕਤ ਇਸ ਗੱਲ 'ਤੇ ਲਾਈ ਜਾ ਰਹੀ ਹੈ ਕਿ ਆਲੂ ਬੇਸ਼ੱਕ ਨਾ ਵਿਕਣ, ਪਰ ਚਲੋ ਖੋਤਾ ਸ਼ਹਿਰ ਵੇਖ ਲਏਗਾ। ਇਹ ਉਹ ਲਤੀਫਾ, ਤੁਹਾਨੂੰ ਪਤਾ ਵੀ ਇੱਕ ਕਾਸ਼ਤਕਾਰ ਜਿਹੜਾ ਉਹਨੇ ਖੋਤੇ ਦੇ ਉੱਤੇ ਆਲੂ ਲੱਦੇ ਸਨ ਤੇ ਸ਼ਹਿਰ ਵੱਲ ਤੁਰਿਆ ਜਾ ਰਿਹਾ ਸੀ, ਤੇ ਕਿਸੇ ਨੂੰ ਪੁੱਛਿਆ ਵੀ ਤੇਰੇ ਆਲੂ ਉੱਥੇ ਕੌਣ ਖਰੀਦੇਗਾ, ਉੱਥੇ ਤੇ ਬੜੀਆਂ ਬੜੀਆਂ ਸੋਹਣੀਆਂ ਦੁਕਾਨਾਂ ਤੇ ਬੜੇ ਬੜੇ ਵੱਡੇ ਟਰੱਕਾਂ ਦੇ ਵਿੱਚ ਆਲੂ ਆਉਂਦੇ ਨੇ, ਤੇ ਤੇਰੇ ਕੋਲ ਆਲੂ ਕਿੰਨੇ ਵੇਖਣੇ ਨੇ। ਉਹਨੇ ਕਿਹਾ ਚਲੋ ਆਲੂ ਨਹੀਂ ਵਿਕਣਗੇ ਤੇ ਮੇਰਾ ਖੋਤਾ ਸ਼ਹਿਰ ਤੇ ਵੇਖ ਲਏਗਾ। ਇਹ ਗੱਲ ਠੀਕ ਹੈ ਵੀ ਚੌਧਰੀ ਨਿਜ਼ਾਮਦੀਨ ਸਾਹਿਬ ਵੀ ਆਪਣੇ ਜਿਹੜੇ ਉਹਨਾਂ ਖੋਤੇ ਖਾਤੇ ਰੱਖੇ ਨੇ, ਉਹਨਾਂ ਨੂੰ ਸ਼ਹਿਰ ਹੀ ਵਿਖਾ ਰਹੇ ਨੇ। ਕਿਸੇ ਨੂੰ 9 ਅਰਬ ਦੇਣ ਡਏ ਨੇ, ਕਿਸੇ ਨੂੰ 25 ਕਰੋੜ ਦੇਣ ਡਏ ਨੇ, ਕਿਸੇ ਨੂੰ PCB ਦੇ ਛੱਡਿਆ, ਤੇ ਕਿਸੇ ਨੂੰ ਆਉਂਦੇ ਨੇ ਵੀ ਤੁਸੀਂ ਪੰਜਾਬ ਦੇ ਵਿੱਚ ਜੋ ਕਰਨਾ ਉਹ ਕਰੀ ਆਓ, ਤੇ ਉੱਥੇ ਜੋ ਸੂਰਤ ਹਾਲ ਹੈ ਡਾਕਟਰਾਂ ਦੇ ਨਾਲ ਜੋ ਬਣੀ ਹੈ ਉਹ ਸਾਰਾ ਕੁਝ ਤੁਹਾਨੂੰ ਪਤਾ ਹੀ ਹੈ। ਉਹ ਦੂਸਰੇ ਪਾਸੇ ਇਹ ਕੰਮ ਹੈ। ਅੱਛਾ ਜੀ, ਅਗਲੀ ਜਿਹੜੀ ਖਬਰ ਹੈ ਉਹ ਮਜ਼ਹਰ ਅਬਾਸ ਸਾਹਿਬ, ਬੜੇ ਜਹਾਂਦੀਦਾ ਸਹਾਫੀ ਨੇ, ਮੈਂ ਤਾਂ ਇਹਨਾਂ ਦਾ ਬੜਾ ਇਹਤਰਾਮ ਕਰਨਾ ਜ਼ਾਤੀ ਤੌਰ 'ਤੇ। ਮਜ਼ਹਰ ਅਬਾਸ ਸਾਹਿਬ ਨੇ ਕਿਹਾ ਹੈ ਕਿ ਅਮਰੀਕੀ ਫੌਜੀਆਂ ਦੇ ਕਾਤਲ ਨੂੰ ਫੜ ਕੇ ਅਸੀਂ ਅਮਰੀਕਾ ਨੂੰ ਦੇ ਦਿੱਤਾ, ਲੇਕਿਨ ਆਰਮੀ ਪਬਲਿਕ ਸਕੂਲ ਦਾ ਜਿਹੜਾ 150 ਬੱਚਿਆਂ ਦਾ ਮਾਸਟਰ ਮਾਈਂਡ ਸੀ, ਉਹਨੂੰ ਅਸੀਂ ਫੜਿਆ, ਉਹ ਸਾਡੀ ਕਸਟਡੀ 'ਚ ਸੀ ਤੇ ਸਾਡੀ ਕਸਟਡੀ 'ਚੋਂ ਫਰਾਰ ਹੋ ਗਿਆ। ਸੁਣੋ ਹਾਂ ਗੱਲ, ਉਹਨਾਂ ਕਿਹਾ ਉਹ ਸਾਡੀ ਕਸਟਡੀ 'ਚ ਸੀ ਤੇ ਕਸਟਡੀ 'ਚੋਂ ਫਰਾਰ ਹੋ ਗਿਆ। ਉਹਨੂੰ ਦੋਹਰੇ ਅਸੀਂ ਫੜਨ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਨਾ ਹੀ ਅਸੀਂ ਕਿਸੇ ਨੂੰ ਸਜ਼ਾ ਦਿੱਤੀ। ਅੱਜ ਤੱਕ ਸਾਨੂੰ ਨਹੀਂ ਦੱਸਿਆ ਵੀ ਇਹ ਫਰਾਰ ਕਿੰਨੇ ਕਰਾਇਆ ਹੈ, ਕੌਣ ਜ਼ਿੰਮੇਦਾਰ ਹੈ ਤੇ ਕਿਹਨੂੰ ਉਹਦੀ ਸਜ਼ਾ ਦੇਣੀ ਹੈ। ਅੱਛਾ ਜੀ, ਅਗਲੀ ਖਬਰ ਜਸਟਿਸ ਮੰਦੋਖੇਲ ਸਾਹਿਬ ਦੀ ਹੈ। ਜਸਟਿਸ ਮੰਦੋਖੇਲ ਸਾਹਿਬ ਨੇ ਕਿਹਾ ਕਿ ਮੇਰਾ ਦਿਮਾਗ ਇਸੇ ਗੱਲ 'ਤੇ ਅਟਕਿਆ ਹੋਇਆ ਹੈ, ਇੱਕ ਹੀ ਸਵਾਲ ਹੈ ਮੇਰੇ ਦਿਮਾਗ 'ਚ ਅਟਕਿਆ
ਕਿ ਸਿਵਿਲੀਅਨਸ ਨੂੰ ਫੌਜੀ ਅਦਾਲਤਾਂ ਦੇ ਵਿੱਚ ਕਿਸ ਤਰ੍ਹਾਂ ਟਰਾਈ ਕੀਤਾ ਜਾ ਸਕਦਾ ਹੈ। यही सवाल मेरे दिमाग में अटका हुआ है। ये जस्टिस मंदोखेल साहब ने किया है। ਇਹ ਜਨਾਬ ਇੱਥੇ ਸ਼ਾਇਰ ਮੇਰਾ ਖਿਆਲ ਹੈ ਮਿਲਟਰੀ ਜਨਰਲਸ ਨੂੰ ਕਹਿ ਰਿਹਾ ਵੀ ਮੇਰਾ ਰੇਟ ਥੋੜ੍ਹਾ ਜਿਹਾ ਹੋਰ ਵਧਾਓ, ਵਰਨਾ ਇਹ ਤੇ ਸਵਾਲ ਕਿਸੇ ਦੇ ਦਿਮਾਗ 'ਚ ਨਹੀਂ ਅਟਕਿਆ। ਇਹ ਤੇ ਬੜਾ ਆਈਨ ਇਹਦੇ ਵਿੱਚ ਬਿਲਕੁਲ ਕਲੀਅਰ ਹੈ ਕਿ ਨਹੀਂ ਹੋ ਸਕਦਾ ਇਹ ਟਰਾਇਲ। ਲੇਕਿਨ ਤੁਸੀਂ ਜਿਹੜਾ ਬਾਰ-ਬਾਰ ਕਹਿ ਰਹੇ ਹੋ ਕਿ ਮੇਰੇ ਜ਼ਿਹਨ ਦੇ ਵਿੱਚ ਅਟਕਿਆ ਵੀ ਕਿਵੇਂ ਹੋ ਸਕਦਾ, ਇੱਥੇ ਸ਼ਾਇਰ ਜਿਹੜਾ ਉਹ ਰਿਕੁਐਸਟ ਇਹੀ ਕਰ ਰਿਹਾ ਮਿਲਟਰੀ ਜਨਰਲਸ ਨੂੰ ਵੀ ਜਨਾਬੇ ਆਲੀ ਦੱਸੋ ਮੈਨੂੰ, ਮੈਂ ਤੁਹਾਡੇ ਹੱਕ 'ਚ ਫੈਸਲਾ ਦੇਣਾ, ਪਰ ਮੈਨੂੰ ਜ਼ਰਾ ਥੋੜ੍ਹਾ ਜਿਹਾ ਮਾਲ ਪਾਣੀ ਲਾਓ ਪਹਿਲੇ। ਹੁਣ ਦੇਖੀਏ ਕੀ ਮੰਗਦੇ ਨੇ। ਅੱਛਾ ਜੀ, ਤੋਹੀਨ ਮਰੀਮ ਦੀ ਸਜ਼ਾ ਜਿਹੜੀ ਅਗਲੀ ਖਬਰ, ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਡਾਕਟਰ ਫੈਸਲ ਮਸੂਦ ਸਾਹਿਬ ਨਾਲ ਜੋ ਕੀਤਾ ਗਿਆ ਸੀ, ਯਾਦ ਹੈ ਤੁਹਾਨੂੰ, ਉਹਨਾਂ ਦੀ ਜਿਹੜੀ ਤਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਉਹਦੇ ਜਵਾਬ 'ਚ ਜਿਹੜੇ ਚੰਗੇ ਤਗੜੇ ਸੀਨੀਅਰ ਡਾਕਟਰ ਸਨ ਉਹ ਤਾਂ ਖਾਮੋਸ਼ ਰਹੇ, ਲੇਕਿਨ ਜਿਹੜੇ ਜ਼ਰਾ ਜੂਨੀਅਰ ਯੰਗ ਡਾਕਟਰ ਸਨ ਜਾਂ ਜੇ ਤੁਸੀਂ ਕਹਿ ਲਓ ਕਿ ਮਿਡ ਕੈਰੀਅਰ ਸਨ, ਜਿਨ੍ਹਾਂ ਦੇ ਵਿੱਚੋਂ ਇੱਕ ਰੋਸ਼ਨ ਮਿਸਾਲ ਜਿਹੜੀ ਉਹ ਸ਼ਹਿਰੀਆਰ ਨਿਆਜ਼ੀ ਦੀ ਹੈ। ਡਾਕਟਰ ਸ਼ਹਿਰੀਆਰ ਨਿਆਜ਼ੀ ਨੇ ਇੱਕ ਵੀਡੀਓ ਭਰ ਦਿੱਤੀ ਉਹਦੇ 'ਤੇ। ਵੀਡੀਓ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਇਹ ਕਿਉਂ ਸਾਡੀ ਬੇਇੱਜ਼ਤੀ ਕਰਕੇ ਜਾਂਦੀ ਹੈ ਖਾਤੂਨ, ਸਾਨੂੰ ਸਾਰਿਆਂ ਨੂੰ ਇਹਦੇ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ। ਬਸ ਫੇਰ ਕੀ ਸੀ, ਮਰੀਮ ਸਾਹਿਬਾ ਨੂੰ ਉੱਤੇ ਵੱਟ ਚੜ੍ਹ ਗਿਆ। ਉਹ ਪੱਖਰ ਦੇ ਵਿੱਚ ਇੱਕ ਫਲਾਈ ਹਸਪਤਾਲ ਚਲਾਉਂਦੇ ਨੇ, ਹੁਣ ਉਹ ਹਸਪਤਾਲ ਸੀਲ ਕਰਨ ਨੂੰ ਬਾਜੀ ਫਿਰਦੀ ਹੈ। ਉੱਥੇ ਪਹਿਲੇ ਐਕਸਪਾਇਰਡ ਦਵਾਈਆਂ ਰਖਵਾਈਆਂ ਗਈਆਂ, ਨਿਆਜ਼ੀ ਸਾਹਿਬ ਦੇ ਮਗਰ ਛਾਪੇ ਮਾਰੇ ਜਾ ਰਹੇ ਨੇ, ਉਹਨਾਂ ਦੇ ਮਰੀਜ਼ ਵਿਚਾਰੇ ਬੇਹਾਲ ਨੇ, ਉਹ ਮਰੀਜ਼ਾਂ ਨੂੰ ਚੈੱਕ ਨਹੀਂ ਕਰ ਸਕਦੇ। ਬਸ ਉਹਨਾਂ ਨੂੰ ਹੁਣ ਨਿਸ਼ਾਨੇ ਇਬਰਤ ਅਸੀਂ ਬਣਾਉਣਾ। ਲੇਕਿਨ ਇਹਦੇ ਵਿੱਚ ਤਾਵਨ ਜਨਾਬ ਪੂਰੇ ਚੌਧਰੀ ਸਾਹਿਬ ਦਾ ਪਿੱਛੇ, ਕਿਉਂਕਿ ਚੌਧਰੀ ਸਾਹਿਬ ਕਹਿੰਦੇ ਨੇ ਕਿ ਇਸ ਵੇਲੇ ਜੋ ਮਰੀਮ ਆਖਦੀ ਹੈ ਉਹ ਕਰਨ ਦਿਓ, ਕੋਈ ਬੰਦਾ ਹੱਥ ਨਹੀਂ ਲਾ ਸਕਦਾ ਉਹਨਾਂ ਨੂੰ, ਮਤਲਬ ਕਿ ਕਿਸੇ ਕਿਸਮ ਦੀ ਉਹਨਾਂ ਨੂੰ ਤਨਕੀਦ ਉਹਨਾਂ ਦੇ ਉੱਤੇ ਨਹੀਂ ਕਰ ਸਕਦਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਇਹ ਰੱਖਣੀ ਹੈ ਕਿ ਮੇਜਰ ਜਨਰਲ ਰਿਟਾਇਰਡ ਜ਼ਾਹਿਦ ਮਹਿਮੂਦ ਸਾਹਿਬ, ਇਹ ਵੀ ਕੋਈ ਬੜਾ ਹੀ ਸਿਆਣਾ ਬੰਦਾ ਹੈ ਬਈ, ਭਰਾ ਸਾਡਾ ਬਹੁਤ ਹੀ ਸਿਆਣਾ। ਇਹ ਵੀ ਇਸ ਵੇਲੇ ਇਸ ਗੱਲ ਦੇ ਉੱਤੇ ਬਜ਼ਿੱਦ ਨੇ ਕਿ ਇਹ ਲੋਕਾਂ ਨੂੰ ਇਹ ਸੋਚਣ 'ਤੇ ਮਜਬੂਰ ਕਰਨ ਵੀ ਕਈ ਵਾਰੀ ਕਿਹੋ ਜਿਹੇ ਸੱਜਣ ਜਿਹੜੇ ਨੇ ਉਹ ਮੇਜਰ ਜਨਰਲ ਵੀ ਬਣ ਜਾਂਦੇ ਨੇ। ਬੜੀਆਂ ਸੋਹਣੀਆਂ ਸਟੇਟਮੈਂਟਾਂ ਦਿੰਦੇ ਨੇ, ਤੁਹਾਡੀ ਰੂਹ ਖੁਸ਼ ਹੋ ਜਾਏਗੀ। ਇਹਨਾਂ ਨੂੰ ਸੁਣਿਆ ਕਰੋ। ਮੈਂ ਸਿਰਫ ਤੁਹਾਨੂੰ ਇਹ ਕਹਿਣਾ ਵੀ ਕੁਝ ਬੰਦੇ ਹੁੰਦੇ ਨੇ ਉਹ ਜਦੋਂ ਬੋਲਦੇ ਨੇ ਉਹ ਆਪਣਾ ਹੀ ਨੁਕਸਾਨ ਕਰਦੇ ਨੇ। ਇਹ ਜਿਹੜੇ ਮੇਜਰ ਜਨਰਲ ਰਿਟਾਇਰਡ ਜ਼ਾਹਿਦ ਮਹਿਮੂਦ ਸਾਹਿਬ ਨੇ, ਮਾਸ਼ਾਅੱਲਾ ਇਦਾਰੇ ਦਾ ਵੀ ਨੁਕਸਾਨ ਕਰਦੇ ਨੇ, ਇਦਾਰੇ ਵਾਸਤੇ ਵੀ ਮਸਲਾ ਬਣਾਉਂਦੇ ਨੇ ਆਪਣੇ, ਤੇ ਆਪਣੇ ਵਾਸਤੇ ਵੀ ਬਣਾਉਂਦੇ ਨੇ। ਇਹ ਜਦੋਂ ਬੋਲਦੇ ਨੇ ਮਾਸ਼ਾਅੱਲਾ ਭੈੜਾ ਹੀ ਬੋਲਦੇ ਨੇ। ਔਰ ਇਹ ਯਕੀਨ ਕਰੋ, ਵੈਸੇ ਤੇ ਉਹ DG ISPR ਸਾਹਿਬ ਇਹਨਾਂ ਨੂੰ ਚੁੱਕ ਕੇ ਆਪ TV ਤੇ ਪਾਉਂਦੇ ਨੇ, ਲੇਕਿਨ ਅਗਰ ਉਹ ਇਹਨਾਂ ਨੂੰ ਨਾ ਪਾਉਣ ਤੇ ਉਹਨਾਂ ਦਾ ਜ਼ਿਆਦਾ ਫਾਇਦਾ ਹੋਵੇ। ਇਹਨਾਂ ਨੇ ਹੁਣ ਕਿਹਾ ਹੈ ਕਿ ਇਮਰਾਨ ਖਾਨ ਪਾਕਿਸਤਾਨੀਆਂ ਨੂੰ ਇਹ ਇੰਪ੍ਰੈਸ਼ਨ ਦੇਣ ਦੀ ਕੋਸ਼ਿਸ਼ ਕਰ ਰਿਹਾ ਕਿ ਸਾਰੀ ਫੌਜ ਉਹਨਾਂ ਦੇ ਖਿਲਾਫ ਕੰਮ ਕਰ ਰਹੀ ਹੈ, ਸਰਾਸਰ ਗਲਤ ਤੇ ਝੂਠ ਦੇ ਮੁਤਰਾਦਿਫ ਹੈ। ਨਹੀਂ ਜਨਾਬ, ਇਮਰਾਨ ਖਾਨ ਨੇ ਕਦੇ ਨਹੀਂ ਕਹੀ ਇਹ ਗੱਲ। ਇਮਰਾਨ ਖਾਨ ਤਾਂ ਕਹਿੰਦਾ ਫੌਜ ਵੀ ਮੇਰੀ ਹੈ, ਮੁਲਕ ਵੀ ਮੇਰਾ, ਔਰ ਅਸੀਂ ਇਹ ਸਮਝਦੇ ਹਾਂ ਕਿ ਫੌਜ ਦੀ ਜਿਹੜੀ ਸਾਰੀ ਦੀ ਸਾਰੀ ਫੌਜ ਹੈ ਉਹ ਇਮਰਾਨ ਖਾਨ ਦੇ ਨਾਲ ਹੀ ਖਲੋਤੀ ਹੈ। ਉੱਤੇ ਚੰਦ ਬੰਦੇ ਨੇ ਜਿਹੜੇ ਆਪਣੇ ਸਿਆਸੀ ਮਕਾਸਦ ਲਈ ਇਹ ਸਾਰਾ ਮਾਮਲਾ ਜਿਹੜਾ ਉਹ ਫਿੱਟ ਕਰ ਰਹੇ ਨੇ। ਅੱਛਾ, ਜੋ ਬਲੋਚਿਸਤਾਨ 'ਚ ਹੋਇਆ ਉਹ ਤਾਂ ਤੁਹਾਨੂੰ ਪਤਾ ਹੀ ਹੈ। ਉਹਦੇ ਉੱਤੇ ਜਨਾਬ ਕਾਸਮ ਖਾਨ ਸੂਰੀ ਸਾਹਿਬ ਨੇ ਇੱਕ ਟਵੀਟ ਕੀਤਾ। ਉਹਨਾਂ ਨੇ ਕਿਹਾ ਕਿ ਬਲੋਚਿਸਤਾਨ ਦੇ ਵਿੱਚ ਸਿਰਫ ਇੱਕ ਬਾਰਡਰ ਤੋਂ ਰੋਜ਼ਾਨਾ 90 ਲੱਖ ਦੇ ਕਰੀਬ 89 ਲੱਖ 90 ਲੱਖ ਲੀਟਰ ਸਾਲਾਨਾ 2 ਅਰਬ 80 ਕਰੋੜ ਲੀਟਰ ਤੇਲ, ਡੀਜ਼ਲ ਔਰ ਪੈਟਰੋਲ ਸਮਗਲ ਹੋ ਕੇ ਪੂਰੇ ਮੁਲਕ ਜਾਂਦਾ ਹੈ। ਜ਼ਰਾ ਵॉल्यूम समझो, 90 ਲੱਖ ਲੀਟਰ रोज़ाना और सालाना 2 अरब 80 ਕਰੋੜ ਲੀਟਰ ਤੇਲ, ਡੀਜ਼ਲ ਔਰ ਪੈਟਰੋਲ ਜਿਹੜਾ ਉਹ ਸਮਗਲ ਹੋ ਕੇ ਪੂਰੇ ਮੁਲਕ ਜਾਂਦਾ ਹੈ। 550 ਅਰਬ ਦੀ ਪੈਟਰੋਲੀਅਮ ਸਮਗਲਿੰਗ ਕਰਨ ਵਾਲਿਆਂ ਨੂੰ ਅੱਜ ਤੱਕ ਅਗਵਾ ਨਹੀਂ ਹੋਏ। ਮਤਲਬ ਕਿ ਜਿਹੜੇ 550 550 ਅਰਬ ਦੀ ਪੈਟਰੋਲ ਦੀ ਸਮਗਲਿੰਗ ਬਲੋਚਿਸਤਾਨ ਦੇ ਬਾਰਡਰਾਂ ਤੋਂ ਕਰਵਾਉਂਦੇ ਨੇ, ਉਹ ਤਾਂ ਅੱਜ ਤੱਕ ਅਗਵਾ ਨਹੀਂ ਹੋਏ। ਪਰ ਇੱਕ ਪੂਰੀ ਟ੍ਰੇਨ ਅਗਵਾ ਹੋ ਗਈ। ਹੈਰਤ ਹੁੰਦੀ ਹੈ ਹੁਣ ਅਸੀਂ ਜਾਈਏ ਤਾਂ ਕਿਹੜੇ ਪਾਸੇ ਜਾਈਏ। ਸਵਾਲ ਤਾਂ ਬੜਾ ਜੈਨੂਅਨ ਹੈ। ਹੁਣ ਦੇਖੋ ਨਾ, ਕੋਈ ਬੋਤਲ ਸ਼ੋਤਲ ਤੇ ਇੱਕ ਨਹੀਂ ਆਉਣ ਡਈ ਨਾ, 2 ਅਰਬ 80 ਕਰੋੜ ਲੀਟਰ ਤੇਲ ਜਿਹੜਾ ਉਹ ਹਰ ਸਾਲ ਸਮਗਲ ਹੋ ਰਿਹਾ। ਉਹਨੂੰ ਫਿਰ ਜ਼ਾਹਿਰ ਹੈ ਬੜੇ ਬੜੇ ਟਰੱਕਾਂ 'ਤੇ ਹੁੰਦਾ ਹੈ ਅਤੇ ਕਾਰਵਾਨ ਪੂਰੇ ਤੇ ਉਹ ਕਿਉਂ ਨਹੀਂ ਅਗਵਾ ਹੁੰਦੇ? ਇਹ ਵੈਸੇ ਸਵਾਲ ਤਾਂ ਬੜਾ ਜੈਨੂਅਨ ਹੈ ਆਪਣਾ ਕਾਸਮ ਖਾਨ ਸੂਰੀ ਦਾ। ਅੱਛਾ ਜੀ, ਅੱਗੋਂ ਵਜ਼ਰਾ ਦੀ ਖਾਮੋਸ਼ੀ। ਇਹ ਬਲੋਚਿਸਤਾਨ ਦੇ ਵਿੱਚ ਟ੍ਰੇਨ ਪੂਰੀ ਢੱਕ ਲਈ, ਤੁਹਾਨੂੰ ਪਤਾ ਹੈ 400 ਪੈਸੇਂਜਰ, ਪਰ ਵਜ਼ੀਰ ਕੋਈ ਨਹੀਂ ਬੋਲਿਆ ਜੀ। ਨਾ ਸ਼ਹਬਾਜ਼ ਸ਼ਰੀਫ ਸਾਹਿਬ ਅਜੇ ਤੱਕ ਬੋਲੇ ਨੇ, ਨਾ ਕੋਈ ਵਜ਼ੀਰ ਬੋਲਿਆ, ਨਾ DG ISPR ਸਾਹਿਬ ਬੋਲੇ ਨੇ। ਮੁਕੰਮਲ ਖਾਮੋਸ਼ੀ ਹੈ। ਹੁਣ ਪਤਾ ਨਹੀਂ ਪਾਕਿਸਤਾਨੀਆਂ ਨੇ ਸਾਰੀ ਮਾਮਲਾ ਕਿਹਦੇ ਕੋਲੋਂ ਪੁੱਛਣਾ ਹੈ ਅਤੇ ਕਿੰਨੇ ਉਹਨਾਂ ਨੂੰ ਦੱਸਣਾ ਹੈ। ਅੱਛਾ ਜੀ, ਅੱਗੋਂ ਸ਼ਫਕਤ ਅਲੀ ਕੁਰੈਸ਼ੀ ਸਾਹਿਬ ਦੀ ਖਬਰ ਇਹ ਹੈ ਕਿ ਪੰਜਾਬ ਅਸੈਂਬਲੀ ਦੇ ਅਰਾਕੀਨ ਜਿਹੜੇ ਨੇ ਉਹ ਪੁਲਿਸ ਦੇ ਖਿਲਾਫ ਫਟ ਪਏ ਨੇ। ਇਹ ਮੇਰਾ ਖਿਆਲ ਨੂਨ ਲੀਗ ਦੇ ਆਪਣੇ ਹੀ ਫਟੇ ਨੇ। ਜੌਹਰ ਟਾਊਨ ਦੇ ਇਲਾਕੇ 'ਚ ਖਾਤੂਨ ਰੁਕਨ ਸ਼ਾਜ਼ੀਆ ਆਬਦ ਦੇ ਬੇਟੇ ਔਰ ਭਾਣਜੀ ਦੇ ਨਾਲ ਪੁਲਿਸ ਨੇ ਬਦਸਲੂਕੀ ਕੀਤੀ ਹੈ, ਔਰ ਨੂਨ ਲੀਗ ਵਾਲੇ ਕਹਿ ਰਹੇ ਨੇ। ਅਤੇ ਹੁਣ ਉਹ ਉਹਦੇ 'ਤੇ ਵਿਚਾਰੇ ਆਪਣਾ ਜਿਹੜਾ ਵੀ ਹੈ ਕੋਈ ਉਹਦੇ 'ਤੇ ਇਤਜਾਜ ਕਰ ਰਹੇ ਨੇ। ਲੇਕਿਨ ਹੁਣ ਇਤਜਾਜ ਕਰਨ ਦਾ ਕੀ ਫਾਇਦਾ ਹੈ?
ਜਦੋਂ ਤੁਸੀਂ ਪੁਲਿਸ ਨੂੰ ਇੱਕ ਨਾਸੂਰ ਬਣਾ ਲਿਆ, ਜਾਨਵਰ ਬਣਾ ਲਿਆ ਔਰ ਉਹ ਸਭ ਤੇ ਹਮਲਾਵਰ ਹੈ, ਤੇ ਉਹਨਾਂ ਨੇ ਹੁਣ ਤੁਹਾਡੇ ਤੇ ਵੀ ਆਖਰ ਹਮਲਾਵਰ ਹੋਣਾ ਹੈ, ਉਹਨਾਂ ਨੂੰ ਆਦਤ ਪੈ ਗਈ ਹੈ। ਅੱਛਾ ਜੀ, ਅੱਗੋਂ ਖਾਲਿਦ ਜਮੀਲ ਸਾਹਿਬ ਦਾ ਟਵੀਟ ਹੈ, ਚੰਗੇ ਸਾਫੀ ਨੇ ਵੀ, ਇਹਨਾਂ ਦੀ ਵੀ ਨੌਕਰੀ ਖਤਮ ਕਰਾਈ ਗਈ ਹੈ। ਪਹਿਲਾਂ ਇਹਨਾਂ ਨੂੰ ਚੁੱਕਿਆ ਵੀ ਗਿਆ ਸੀ, ਇਹਨਾਂ ਦੇ ਉੱਤੇ FIA ਦਾ ਪਰਚਾ ਵੀ ਝੂਠਾ ਦਿੱਤਾ ਗਿਆ ਸੀ। ਚੰਗੇ ਤਗੜੇ ਸਾਫੀ ਨੇ, ਸਾਡੀ ਸਤਾਇਸ਼ ਨਾ ਵਾਸਤੇ। ਉਹਨਾਂ ਨੇ ਕਿਹਾ ਹੈ ਕਿ ਅਪ੍ਰੈਲ 2022 ਦੇ ਵਿੱਚ ਜਿਹੜਾ ਤੇਲ ਸੀ ਉਹਦੀ ਫੀ ਬੈਰਲ ਕੀਮਤ ਦੁਨੀਆ ਦੇ ਵਿੱਚ ਸੀ $117 ਫੀ ਬੈਰਲ। ਕਿੰਨੀ ਜੀ? $117 ਫੀ ਬੈਰਲ। ਉਸ ਵੇਲੇ ਇਮਰਾਨ ਖਾਨ ਦੀ ਹਕੂਮਤ ਸੀ ਤੇ ਪਾਕਿਸਤਾਨ ਦੇ ਵਿੱਚ ਪੈਟਰੋਲ ਵਿਕ ਰਿਹਾ ਸੀ $150 ਫੀ ਲੀਟਰ। ਕਿੰਨਾ ਜੀ? $150 ਫੀ ਲੀਟਰ। ਹੁਣ ਉਹ ਕਹਿੰਦੇ ਨੇ ਕਿ ਆਲਮੀ ਮੰਡੀ ਦੇ ਵਿੱਚ 3 ਸਾਲ ਦੀ ਕਮ ਤਰੀਨ ਸਤ੍ਹਾ ਦੇ ਉੱਤੇ ਹੁਣ ਇਸ ਵੇਲੇ ਤੇਲ ਦੀ ਕੀਮਤ ਹੈ, ਪੂਰੇ 3 ਸਾਲਾਂ 'ਚ ਘੱਟ ਤਰੀਨ, ਔਰ ਤੇਲ ਦੀ ਕੀਮਤ ਹੈ 68.85 $68 ਜਾਂ $69 ਫੀ ਬੈਰਲ ਇਸ ਵੇਲੇ ਕੀਮਤ ਹੈ। ਤਕਰੀਬਨ ਅੱਧੋ ਅੱਧੀ ਕਹਿ ਲਓ, ਅੱਧੋ ਅੱਧੀ ਦੇ ਕਰੀਬ ਤਕਰੀਬਨ। ਤੇ ਪਾਕਿਸਤਾਨ ਦੇ ਵਿੱਚ ਪੈਟਰੋਲ ਦੀ ਕੀਮਤ ਜਿਹੜੀ ਹੈ ਉਹ 150 ਦੇ ਹਿਸਾਬ ਨਾਲ, ਤੇ ਹੁਣ ਚਲੋ 80 ਰੁਪਈਆ ਦਾ ਹੋ ਜਾਣਾ ਚਾਹੀਦਾ ਲੀਟਰ ਫਿਰ ਇਸ ਹਿਸਾਬ ਨਾਲ ਇੰਟਰਨੈਸ਼ਨਲ ਮਾਰਕੀਟ ਦੇਖੀ। ਲੇਕਿਨ ਇਸ ਵੇਲੇ ਪਾਕਿਸਤਾਨ 'ਚ ਪੈਟਰੋਲ ਦੀ ਕੀਮਤ $250 ਫੀ ਲੀਟਰ ਹੈ। ਤੇ ਫਿਰ ਵੀ ਖਾਲਿਦ ਜਮੀਲ ਸਾਹਿਬ ਕਹਿੰਦੇ ਨੇ ਕਿ ਮੌਜੂਦਾ ਹਕੂਮਤ ਇਹ ਦਾਅਵੇ ਕਰਦੀ ਹੈ ਵੀ ਅਸੀਂ ਮਹਿੰਗਾਈ ਘੱਟ ਕਰ ਦਿੱਤੀ ਹੈ। ਕਿਹੜੀ ਮਹਿੰਗਾਈ ਘੱਟ ਕੀਤੀ ਹੈ? ਇਹ ਸਾਡੀ ਸਮਝ ਤੋਂ ਤਾਂ ਬਿਲਕੁਲ ਬਾਹਰ ਹੈ। ਅੱਛਾ ਜੀ, ਅਨਵਰ ਇਕਬਾਲ ਸਾਹਿਬ ਨੇ ਅੱਗੋਂ ਖਬਰ ਦਿੱਤੀ ਹੈ, ਉਹਨਾਂ ਨੇ ਕਿਹਾ ਹੈ ਕਿ ਅਮਰੀਕਾ ਦੇ ਵਿੱਚ ਟਰੈਵਲ ਐਡਵਾਈਜ਼ਰੀ ਪਾਕਿਸਤਾਨ ਨੂੰ, ਜਿਹੜਾ ਪਾਕਿਸਤਾਨ ਦੇ ਬਾਰੇ ਕੀਤੀ ਵੀ ਉਧਰ ਨੂੰ ਸਫ਼ਰ ਨਾ ਕਰੋ। ਅਮਰੀਕਾ ਨੇ ਆਪਣੇ ਸ਼ਹਿਰੀਆਂ ਨੂੰ ਕਿਹਾ ਹੈ ਕਿ ਪਾਕਿਸਤਾਨ ਵੱਲ ਨੂੰ ਸਫ਼ਰ ਨਾ ਕਰੋ, ਉੱਥੇ ਖਤਰਾ ਹੈ। ਉਹਨਾਂ ਕਿਹਾ ਜਿਹੜੀ ਟਰੈਵਲ ਐਡਵਾਈਜ਼ਰੀ ਕੀਤੀ ਹੈ ਇਹ ਬੈਨ ਅਲ-ਅਕਵਾਮੀ ਸਰਮਾਇਆਕਾਰ ਬਹੁਤ ਇਹਨੂੰ ਗੌਰ ਨਾਲ ਪੜ੍ਹਦੇ ਨੇ, ਤੇ ਫਿਰ ਇਸ ਡਰ ਨਾਲ ਸਫ਼ਰ ਤੇ ਚਲੋ ਨਾ ਕਰਨਾ ਕਿ ਨਹੀਂ ਕਰਨਾ ਉਹ ਬਾਅਦ ਦੀ ਗੱਲ, ਉਹ ਸਰਮਾਇਆ ਹੀ ਨਹੀਂ ਲਾਉਂਦੇ ਐਸੇ ਮੁਲਕ 'ਚ ਜਿੱਥੋਂ ਦੇ ਬਾਰੇ ਟਰੈਵਲ ਐਡਵਾਈਜ਼ਰੀ ਆਈ ਹੋਵੇ ਕਿ ਇਸ ਪਾਸੇ ਨਾ ਜਾਓ, ਇੱਧਰ ਖਤਰਾ ਹੈ, ਉਹ ਫਿਰ ਖਤਰੇ ਵਾਲੇ ਥਾਂ 'ਤੇ ਆਪਣਾ ਪੈਸਾ ਨਹੀਂ ਲਾਉਂਦੇ। ਅਨਵਰ ਇਕਬਾਲ ਸਾਹਿਬ ਨੇ ਖਬਰ ਦਿੱਤੀ ਹੈ, ਵਾਸ਼ਿੰਗਟਨ ਦੇ ਵਿੱਚ ਹੁੰਦੇ ਨੇ, ਡੌਨ ਦੇ ਨਾਲ ਕੰਮ ਕਰਦੇ ਨੇ ਔਰ ਬੜੇ ਸੀਨੀਅਰ ਸਾਫੀ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤਾਰਕ ਅਜ਼ੀਜ਼ ਨੇ, 92 ਨਿਊਜ਼ ਦੇ ਸਾਫੀ ਨੇ। ਉਹਨਾਂ ਨੇ ਕਿਹਾ ਹੈ ਕਿ ਮਿਨਿਸਟਰ ਇਨਕਲੇਵ ਦੇ ਵਿੱਚ ਬੰਗਲਿਆਂ ਦੀ ਅਲਾਟਮੈਂਟ ਤੋਂ ਬਾਅਦ ਹੁਣ ਸਰਕਾਰੀ ਗੱਡੀਆਂ ਦੀ ਤਕਸੀਮ ਦਾ ਰੌਲਾ ਪਿਆ ਹੈ, ਤੇ ਜਿਹੜੇ ਮਿਨਿਸਟਰ ਨੇ ਉਹ ਕਹਿੰਦੇ ਨੇ ਕਿ ਜਨਾਬ ਸਾਨੂੰ ਹੁਣ ਸਰਕਾਰੀ ਗੱਡੀ ਦਿਓ, ਮਤਲਬ ਕਿ ਨਵੀਂ ਸਰਕਾਰੀ ਗੱਡੀ ਦਿਓ, ਪੁਰਾਣੀ ਨਹੀਂ ਅਸੀਂ ਚਲਾਉਣੀ। ਹੁਣ ਨਵੀਆਂ ਗੱਡੀਆਂ ਖਰੀਦਣ ਵਾਸਤੇ ਕੋਈ 30 ਨਵੀਆਂ ਗੱਡੀਆਂ ਖਰੀਦਣੀਆਂ ਨੇ, ਉਹਦੇ ਵਾਸਤੇ ਖਵਾਜਾ ਸਾਦ ਰਫੀਕ ਸਾਹਿਬ ਦੀ ਸਰਬਰਾਹੀ 'ਚ ਕਮੇਟੀ ਬਣਾਈ ਗਈ ਹੈ ਔਰ ਉਹ ਹੁਣ ਵਜ਼ੀਰਾਂ ਨੂੰ 30 ਨਵੀਆਂ ਗੱਡੀਆਂ ਜਿਹੜੀਆਂ ਨੇ ਉਹ ਖਰੀਦ ਕੇ ਦੇਣਗੇ ਜਾਂ ਜੋ ਵੀ ਕਰਕੇ ਦੇਣਾ ਇੰਤਜ਼ਾਮ ਕਰਕੇ ਦੇਣਗੇ। ਔਰ ਇਸ ਤੋਂ ਪਹਿਲਾਂ ਚੇਤੇ ਰੱਖੋ ਵੀ 2024 'ਚ ਵਫਾਕੀ ਹਕੂਮਤ ਨੇ ਕਾਬੀਨਾ ਦੇ ਅਰਕਾਨ ਵਾਸਤੇ 24 ਕਰੋੜ ਰੁਪਈਏ ਦੇ ਨਾਲ 25 ਨਵੀਆਂ ਹੋਂਡਾ ਸਿਟੀ ਗੱਡੀਆਂ ਖਰੀਦੀਆਂ ਸਨ, ਤੇ ਹੁਣ ਨਵੇਂ ਸਿਰੇ ਹੁਣ ਪਤਾ ਨਹੀਂ 27 ਤੇ ਵਜ਼ੀਰ ਬਣਾਉਂਦੇ ਨੇ, ਹੁਣ ਫਿਰ ਇੰਨਾ ਕੀ ਤੁਸੀਂ ਹਿਸਾਬ ਲਾ ਲਓ ਕਿ 25-30 ਕਰੋੜ ਰੁਪਈਆ ਹੋਰ ਲੱਗੇਗਾ, ਇਹੀ ਕਹਿ ਸਕਦੇ ਹਾਂ, ਹੋਰ ਤਾਂ ਕੋਈ ਗੱਲ ਜਿਹੜੀ ਉਹ ਸਮਝ ਨਹੀਂ ਆਉਂਦੀ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਅਸੀਂ ਰੱਖਣਾ ਹੈ, ਇਹ ਟਵੀਟ ਹੈ, ਬਹੁਤ ਹੀ ਖਤਰਨਾਕ ਟਵੀਟ ਹੈ, ਇਹਨੂੰ ਤੁਹਾਨੂੰ ਇੱਕ ਲਫ਼ਜ਼ ਪੜ੍ਹਨਾ ਪੈਣਾ ਤੇ ਇਹਨੂੰ ਸਮਝਣਾ ਪੈਣਾ। ਅਖਤਰ ਮੈਂਗਲ ਬਲੋਚਿਸਤਾਨ ਤੋਂ, ਤੁਹਾਨੂੰ ਪਤਾ ਹੈ ਕਿ ਸਿਆਸਤਦਾਨ ਨੇ, ਇਹਨਾਂ ਨੇ ਕਿਹਾ ਕਿ ਬਲੋਚਿਸਤਾਨ ਦਾ ਕੋਈ ਐਸਾ ਇਲਾਕਾ ਬਾਕੀ ਨਹੀਂ ਜਿੱਥੇ ਹਕੂਮਤ ਇਹ ਦਾਅਵਾ ਕਰ ਸਕੇ ਕਿ ਉਹਦਾ ਕੰਟਰੋਲ ਹੈ। ਹਕੂਮਤ ਇਹ ਜੰਗ ਹਾਰ ਚੁੱਕੀ ਹੈ, ਇਹ ਕਹਾਣੀ ਖਤਮ ਹੋ ਚੁੱਕੀ ਹੈ। ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਬਲੋਚਿਸਤਾਨ ਵਾਲਾ ਕੰਮ ਮੁੱਕ ਚੁੱਕਿਆ, ਖਤਮ ਹੋ ਚੁੱਕਿਆ ਹੈ। ਉਹ ਕਹਿ ਰਹੇ ਨੇ ਹਮਨੇ ਖਬਰਦਾਰ ਕੀਤਾ ਥਾ, ਸਾਡੇ ਤੋਂ ਪਹਿਲੇ ਵਾਲਿਆਂ ਨੇ ਵੀ ਤੁਹਾਨੂੰ ਖਬਰਦਾਰ ਕੀਤਾ ਸੀ ਤੇ ਅਸੀਂ ਵੀ ਕੀਤਾ ਸੀ, ਲੇਕਿਨ ਸਾਡੀਆਂ ਗੱਲਾਂ ਨੂੰ ਸੰਜੀਦਾ ਲੈਣ ਦੀ ਬਜਾਏ ਉਸ ਵੇਲੇ ਇਹਨਾਂ ਦਾ ਮਾਹੌਲ ਬਣਾਇਆ ਗਿਆ ਸੀ ਤੇ ਮਜ਼ਾਕ ਉਡਾਇਆ ਗਿਆ ਸੀ, ਬਲਕਿ ਲੁੱਟਮਾਰ ਔਰ ਕਤਲੇਆਮ ਦਾ ਬਾਜ਼ਾਰ ਗਰਮ ਕੀਤਾ ਗਿਆ ਔਰ ਹਰ ਹਕੂਮਤ ਨੇ ਬਲੋਚਾਂ ਦੀ ਨਸਲ ਨੂੰ ਉੱਥੇ ਮੁਕਾਇਆ ਤੇ ਆਪਣਾ ਹਿੱਸਾ ਇਹਦੇ ਵਿੱਚ ਬਰਾਬਰ ਦਾ ਪਾਇਆ। ਇਹ ਵਾਹਿਦ ਮਸਲਾ ਹੈ ਜਿਹਦੇ ਵਿੱਚ ਤਮਾਮ ਅਦਾਰੇ, ਤਮਾਮ ਹਕੂਮਤਾਂ ਇੱਕ ਪੇਜ 'ਤੇ ਨੇ। ਆਪਣੀਆਂ ਗਲਤੀਆਂ ਤਸਲੀਮ ਕਰਨ ਦੀ ਬਜਾਏ ਹਮੇਸ਼ਾ ਇਸੇ ਤਰ੍ਹਾਂ ਦਾ ਇਲਜ਼ਾਮ ਕਿਸੇ ਹੋਰ 'ਤੇ ਲਾਉਣਾ, ਇਹ ਸਾਡਾ ਵਤੀਰਾ ਬਣਿਆ ਰਿਹਾ। ਅੱਜ ਮੈਂ ਇਸ ਮੌਕੇ ਨੂੰ ਇਸਤੇਮਾਲ ਕਰਦੇ ਹੋਏ ਉਹਨਾਂ ਸਾਰਿਆਂ ਨੂੰ ਮੁਖਾਤਬ ਹੈ, ਜਰਨਲਸ ਦੇ ਨਾਲ ਵੀ, ਪੋਲੀਟੀਕਲ ਪਾਰਟੀਜ਼ ਦੇ ਨਾਲ ਵੀ, ਸਾਰਿਆਂ ਨਾਲ, ਵਫਾਕੀ ਹਕੂਮਤ, ਸਿਆਸੀ ਪਾਰਟੀਆਂ, ਅਦਲੀਆ ਇਸਟੈਬਲਿਸ਼ਮੈਂਟ, ਜਿਨ੍ਹਾਂ ਨੇ ਆਪਣੇ ਜ਼ੁਲਮੋ ਜ਼ਿਆਦਤੀਆਂ ਦੇ ਨਾਲ ਬਲੋਚਿਸਤਾਨ ਨੂੰ ਇਸ ਨਹਿਜ ਤੱਕ ਪਹੁੰਚਾਇਆ ਹੈ। ਲੇਕਿਨ ਇਸ ਵਾਰ ਮੈਂ ਸਿਰਫ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਗੱਲ ਬਹੁਤੀ ਦੂਰ ਚਲੀ ਗਈ ਹੈ। ਹੁਣ ਗੱਲ ਨਾ ਸਾਡੇ ਇਖਤਿਆਰ 'ਚ ਹੈ ਅਤੇ ਨਾ ਤੁਹਾਡੇ ਇਖਤਿਆਰ 'ਚ ਹੈ। ਮਤਲਬ ਕਿ ਬਲੋਚਿਸਤਾਨ ਦੇ ਵਿੱਚ ਤੁਸੀਂ ਇਹ ਜੰਗ ਹਾਰ ਗਏ ਹੋ, ਇਹ ਕਹਿਣ ਡਏ ਨੇ ਅਖਤਰ ਮੈਂਗਲ। ਮਤਲਬ ਇਹਦੇ 'ਤੇ ਹੁਣ ਮੈਂ ਕੀ ਤਜਜ਼ੀਆ ਕਰਾਂ। ਬੜੀ ਖਤਰਨਾਕ ਗੱਲ ਕੀਤੀ ਹੈ ਉਹਨਾਂ ਨੇ ਔਰ ਬੜੀ ਤਕਲੀਫ ਦੀ ਗੱਲ ਹੈ ਕਿ ਅਸੀਂ ਅਗਰ ਬਲੋਚਿਸਤਾਨ ਦੇ ਵਿੱਚ ਬਿਆਨੀਏ ਦੀ ਜੰਗ ਵੀ ਹਾਰ ਗਏ ਹਾਂ ਔਰ ਇਹ ਜੰਗ ਅਸੀਂ ਹਾਰ ਰਹੇ ਹਾਂ, ਅਤੇ ਇਸ ਤੋਂ ਜ਼ਿਆਦਾ ਮੈਨੂੰ ਦੱਸੋ ਕਿ ਫਿਰ ਸਾਡੇ ਲਈ ਪਰੇਸ਼ਾਨੀ ਦੀ ਗੱਲ ਹੈ 1971 ਤੋਂ ਬਾਅਦ ਸਪੈਸ਼ਲੀ। ਦੱਸੋ ਕਿ ਫਿਰ ਇਹਦੇ ਉੱਤੇ ਮੈਂ ਕੀ ਤਜਜ਼ੀਆ ਕਰਾਂ ਅਤੇ ਕੀ ਨਾ ਤਜਜ਼ੀਆ ਕਰਾਂ।
ਇਹ ਤਾਂ ਬਹੁਤ ਹੀ ਖਤਰਨਾਕ ਗੱਲ ਹੈ। ਅਗਲੀ ਖਬਰ, ਵਜ਼ੀਰ ਆਲਾ ਪੰਜਾਬ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਖੇਲਾਂ ਦੇ ਤੀਸਰੇ ਮਰਹਲੇ ਦਾ ਮੈਂ ਐਲਾਨ ਕਰਨ ਜਾ ਰਹੀ ਹਾਂ ਔਰ ਸ਼ੁਰੂ ਕਰਨ ਜਾ ਰਹੀ ਹਾਂ। ਨਾਲ ਹੀ ਉਹਨਾਂ ਨੇ ਕਰੋੜਾਂ ਰੁਪਏ ਦਾ ਬਜਟ ਵੀ ਦਿੱਤਾ ਹੈ, ਲੇਕਿਨ 300 ਤੋਂ ਜ਼ਿਆਦਾ ਮੁਲਾਜ਼ਮੀਨ ਸਪੋਰਟਸ ਬੋਰਡ ਦੇ ਜਿਹੜੇ ਨੇ ਉਹਨਾਂ ਨੌਕਰੀ ਤੋਂ ਕੱਢ ਦਿੱਤਾ ਹੈ। ਇੱਕ ਪਾਸੇ ਕਰੋੜਾਂ ਰੁਪਈਆ ਜਿਹੜਾ ਉਹ ਲਾ ਰਹੇ ਨੇ, ਦੂਜੇ ਪਾਸੇ ਮੁਲਾਜ਼ਮੀਨ ਜਿਹੜੇ ਨੇ, ਪਹਿਲਾਂ ਹੀ ਗੁਰਬਤ ਤੁਹਾਡੇ ਸਾਹਮਣੇ ਪਾਕਿਸਤਾਨ ਦੀ, ਜਿਹੜੇ ਕੋਈ 4 ਆਨੇ ਕਮਾਉਣ ਡਏ ਨੇ, ਉਹਨਾਂ 'ਚੋਂ 300 ਬੰਦੇ ਨੂੰ ਇਹ ਨੌਕਰੀ ਤੋਂ ਕੱਢ ਰਹੇ ਨੇ। ਹੁਣ ਪੁੱਛੋ ਕਿਉਂ ਕੱਢ ਰਹੇ ਨੇ? IMF ਦੇ ਨਾਲ ਇਹਨਾਂ ਦੇ ਜਿਹੜੇ ਮੁਆਹਦੇ ਹੋਏ ਨੇ ਉਹਦੀ ਵਜ੍ਹਾ ਤੋਂ ਕੱਢ ਰਹੇ ਨੇ। ਬਹਰਹਾਲ ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰਾਖਾ।